जी अस्सलाम वालेकुम। ਕੀ ਹਾਲ ਹੈ ਜਨਾਬ ਸਾਹਿਬ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ। ਮੈਂ ਯਾਰ ਕਾਫੀ ਦੋਸਤਾਂ ਕੋਲ ਵੀ ਸੁਣ ਰਿਹਾ ਸੀ ਔਰ ਪਤਾ ਵੀ ਲੱਗਾ ਕਿ ਯੂਨਾਨ ਵਾਲੇ ਆਖਰ ਕੀ ਚਾਹੁੰਦੇ ਨੇ। ਮੈਂ ਹੈਰਾਨ ਹਾਂ ਕਿ ਇੱਕ ਬੰਦਾ ਆਪਣੇ ਜ਼ਿੰਦਗੀ ਦਾ ਅਰਸਾ ਦਰਾਜ਼ ਉੱਥੇ ਗੁਜ਼ਾਰਦਾ ਹੈ, 25 ਸਾਲ 30 ਸਾਲ। ਇੱਕ ਹੱਦ ਹੁੰਦੀ ਹੈ ਕਿ ਉਹਨੂੰ ਕਿਤੇ ਗਲਤੀ ਨਾਲ ਵੀ ਉਹ ਛੁੱਟੀ ਉਹਦੀ ਉੱਪਰ ਹੋ ਜਾਂਦੀ ਹੈ ਪਾਕਿਸਤਾਨ ਤੇ ਉਹਦੀ ਜਨਾਬ ਮੇਰੀ ਉਹ ਝੰਡੀ ਕਰਾ ਦਿੰਦੇ ਨੇ, ਕਾਰਡ ਤੈਨੂੰ ਨਹੀਂ ਲੱਭ ਸਕਦਾ ਹੈ, ਤੇਰੇ ਪੇਪਰ ਨਿਊ ਨਹੀਂ ਹੋ ਸਕਦੇ। ਉਹਨਾਂ ਦੇ ਰੂਲਸ ਇਹ ਨੇ। ਮੰਨਿਆ ਯਾਰ ਇੱਕ ਬੰਦਾ ਚਲੋ ਨਵਾਂ ਹੈ, ਉਹਨੂੰ 5 ਸਾਲ ਹੋਏ ਨੇ, ਉਹਨੂੰ 10 ਸਾਲ ਹੋਏ ਨੇ, ਉਹ ਵੱਖਰੀ ਗੱਲ। ਇੱਕ ਬੰਦਾ ਹੁਣ 25 ਸਾਲ ਤੋਂ ਰਹਿ ਰਿਹਾ ਇੱਕ ਮੁਲਕ ਵਿੱਚ, ਕਮਾਲ ਦਾ ਮੁਲਕ ਹੈ ਯਾਰ। ਮੰਨਿਆ ਉਹਨੇ ਯੂਨਾਨ ਨੇ ਬੜਾ ਕੁਝ ਦਿੱਤਾ ਹੈ, ਬੜਾ ਕੁਝ ਦਿੱਤਾ ਸੂ। ਬਹਰਹਾਲ ਉਹਦਾ ਸਿਸਟਮ ਯਾਰ ਜਿਹੜਾ ਪੇਪਰਾਂ ਦੇ ਮਾਮਲੇ 'ਚ ਨਾ ਕਸਮ ਹੈਰਾਨ ਕਰ ਦੇਣ ਵਾਲਾ ਹੈ। ਇੱਥੇ ਹੁਣ ਮੈਂ ਸਵੀਡਨ ਦੀ ਮਿਸਾਲ ਦੇਣਾ ਤੁਹਾਨੂੰ, ਯਕੀਨ ਕਰੋ ਕਾਸ਼ ਮੈਂ ਜਦੋਂ ਯੂਨਾਨ ਗਿਆ, ਅਗਰ ਮੈਂ ਇੱਥੇ ਆ ਗਿਆ ਹੁੰਦਾ ਨਾ, ਸੌਰੀ ਆਵਾਜ਼ ਥੋੜੀ ਜੀ, ਸ਼ਾਇਦ ਆਵਾਜ਼ ਵਿੱਚ ਕੋਈ ਮਸਲਾ ਆ ਰਿਹਾ ਹੋਵੇ। ਯੂਨਾਨ ਜਿਹੜਾ ਮੈਂ ਗਿਆ, ਕਾਸ਼ ਮੈਂ ਇੱਥੇ ਹੁੰਦਾ ਨਾ ਆਇਆ ਉਸ ਟਾਈਮ, ਤੇ ਮੈਂ ਇੱਕ ਐਸੀ ਅੱਛੀ ਪੋਸਟ ਤੇ ਹੋਣਾ ਹਾਂ, ਕਿਸੇ ਅੱਛੇ ਮਹਿਕਮੇ 'ਚ ਹੋਣਾ ਹਾਂ, ਕਿਉਂਕਿ ਮੈਨੂੰ ਪਤਾ ਹੋਣਾ ਹਾਂ ਕਿ ਮੈਂ ਕਿਸ ਮੁਲਕ 'ਚ ਹਾਂ। ਔਰ ਉੱਥੇ ਦਾ ਨਿਜ਼ਾਮ ਹੈ ਜਨਾਬ ਮੇਰੀ, ਚਾਹੇ ਉਹਨੇ ਆਖਿਆ ਖੋਤਾ ਹੈ ਚਾਹੇ ਘੋੜਾ ਹੈ, ਉਹ ਇੱਕੋ ਬਰਾਬਰ ਹੈ। ਕੋਈ 5 ਸਾਲ ਤੋਂ ਹੈ, ਕੋਈ 10 ਸਾਲ ਤੋਂ ਹੈ, ਕੋਈ 30 ਸਾਲ ਤੋਂ ਹੈ। ਪਾਸਪੋਰਟ ਵੀ ਲੱਭੇ ਨੇ ਪਾਸਪੋਰਟ ਵੀ ਕਈਆਂ ਜੀਆਂ ਨੂੰ। ਮੇਰੇ ਭਾਈ ਵੱਡੇ ਨੂੰ ਵੀ ਲੱਭਾ ਪਾਸਪੋਰਟ। 12 ਲੋਕ ਅੱਗੇ ਮੈਂ ਵੀਡੀਓ 'ਚ ਬਾਰ-ਬਾਰ ਅੱਛਾ ਨਹੀਂ ਲੱਗਦਾ ਦੱਸਦਿਆਂ ਕਿ ਉਹਨਾਂ ਕਿਸ ਤਰ੍ਹਾਂ ਲਿਆ, ਕਿਤਨੇ ਜਨਾਬ ਮੇਰੀ ਉਹਨਾਂ ਕੋਲ ਸਵਾਲ ਪੁੱਛੇ ਗਏ ਨੇ। 5-4 ਬੰਦੇ ਬੈਠੇ ਹੈ ਸਾਹਮਣੇ। ਬਹਰਹਾਲ ਅਲਹਮਦੁਲਿਲਾ ਭਾਈ ਰਾਨਾਂ ਨੂੰ ਜ਼ੁਬਾਨ ਅੱਛੀ ਆਉਂਦੀ ਹੀ ਔਰ ਉਹ ਉਂਝ ਵੀ ਪੜ੍ਹੇ ਲਿਖੇ, ਤੇ ਉਹਨਾਂ ਨੇ ਜਨਾਬ 2 ਸਾਲ ਉਹਨਾਂ ਨੂੰ ਜ਼ਲੀਲ ਕਰਕੇ ਦੇ ਦਿੱਤਾ ਪਾਸਪੋਰਟ। ਗੱਲ ਕਰਨ ਦਾ ਸਿਰਫ ਇਹ ਮਕਸਦ ਹੈ ਕਿ ਯਾਰ ਸਪੇਨ ਵੇਖ ਲਵੋ, ਇਟਲੀ ਵੇਖ ਲਵੋ, 10 ਸਾਲ ਹੋ ਗਏ ਨੇ, 12 ਸਾਲ ਹੋ ਗਏ ਨੇ ਬੰਦੇ ਨੂੰ, 15 ਹੋ ਗਏ ਨੇ, 20 ਹੋ ਗਏ ਨੇ, ਪਾਸਪੋਰਟ ਲੱਭਦਾ ਹੈ। ਵਾਹਿਦ ਯਾਰ ਯੂਨਾਨ ਹੈ। ਹੁਣ ਇੱਕ ਬੰਦਾ, ਮੈਂ ਅੱਗੇ ਵੀ ਤੁਹਾਨੂੰ ਜ਼ਿਕਰ ਕਰ ਚੁੱਕਿਆ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਏਰੀਏ 'ਚੋਂ ਬੰਦੇ ਆਉਂਦੇ ਸੀ ਔਰ ਸਾਨੂੰ ਉਸ ਵੇਲੇ ਬਾਹਰੋਂ ਬੰਦਾ ਜੋ ਆਉਂਦਾ ਤੇ ਇੱਕ ਬੜੀ ਖੁਸ਼ੀ ਹੁੰਦੀ ਸੀ। ਉਹ ਪੂਰੇ ਪਿੰਡ ਨੂੰ ਮਿਲਦਾ ਹਾਂ ਕਿ ਉਹ ਜਨਾਬ ਮੇਰੀ ਬਹਿਣਾ ਗੱਲਾਂ ਬਾਤਾਂ ਕਰਨੀਆਂ। ਔਰ ਅੱਜ ਉਹ ਬੰਦਾ ਬਲੈਕ ਲਿਸਟ ਹੈ ਕਿ ਜੀ ਤੇਰਾ ਇੱਕ ਪੇਪਰ ਗਲਤ ਹੋਇਆ। ਇਤਨੇ ਅਫਸੋਸ ਦੀ ਗੱਲ ਹੈ ਯਾਰ। ਔਰ ਦੂਸਰੇ ਨੰਬਰ ਤੇ ਕੰਮ ਦੇ ਮਾਮਲੇ 'ਚ ਆ ਜਾਂਦੇ ਆ। ਕੰਮ ਦੇ ਮਾਮਲੇ 'ਚ ਇੱਥੇ ਸਵੀਡਨ ਵਿੱਚ ਭੱਜਾ ਭਜਾੜੀ ਨਹੀਂ ਹੈ। ਅਗਰ ਸਵੀਡਿਸ਼ ਕੰਪਨੀ 'ਚ ਕੰਮ ਲੱਭੇ ਤੇ ਆਪਣਿਆਂ ਦਾ ਮਨ ਨਹੀਂ ਪਤਾ, ਨਾ ਹੀ ਮੈਂ ਕੀਤਾ ਕਿਸੇ ਕੋਲ। ਬਹਰਹਾਲ ਇੱਥੇ ਉਹ ਗੱਲ ਨਹੀਂ ਹੈ। ਉੱਥੇ ਪਤਾ ਕੋਈ ਵੀ ਬੰਦਾ ਕੰਮ ਤੇ ਲੱਗਿਆ ਜਨਾਬ ਮੇਰੀ, ਕੋਈ 2-4 ਹੋ ਸਕਦਾ ਹੈ ਹੋਵਣ ਅੱਛੇ ਕੰਮ ਤੇ, ਕਿਉਂਕਿ ਨੁਕਤਾ ਚੀਨੀ ਵਾਲੇ ਵੀ ਬੈਠੇ ਹੁੰਦੇ ਨੇ ਵਿੱਚ। ਮੇਰਾ ਭਾਈ ਜੀ ਬੜਾ ਇਹ ਤੇ ਉਹ ਹੈ। ਮੈਂ ਖੁਦ 16 ਸਾਲ 17 ਕੱਢ ਕੇ ਆਇਆ, ਮੇਰੇ ਤੋਂ ਕੋਈ ਗੱਲਾਂ ਨਹੀਂ ਭੁੱਲੀਆਂ ਹਨ। ਅੱਛਾ ਹੈ ਅਲਹਮਦੁਲਿਲਾ, ਬੜਾ ਕੁਝ ਦਿੱਤਾ ਉਸ, ਮੈਂ ਨਹੀਂ ਕਹਿੰਦਾ। ਬਹਰਹਾਲ ਜਿਹੜੀ ਭੱਜਾ ਭਜਾੜੀ ਹੈ ਨਾ, ਇਧਰ ਆ ਗਰੀਕ ਹੋ ਰਾ ਕੀ ਕਰਦੇ ਹੋ ਪਈਏ, ਮੁੱਕਿਆ ਨਹੀਂ, ਰਵਾਲ ਮੱਠੇ ਹੋਏ ਹੋ। ਉਹ ਅੱਜ ਰੋਟੀ ਨਹੀਂ ਜੇ ਖਾਧੀ ਹੈ, ਲੱਗਦਾ ਅੱਜ ਕੋਈ ਨਹੀਂ ਰੋਟੀ ਖਾਧੀ ਹੈ, ਚਲੋ ਜਲਦੀ ਕਰੋ ਆ ਮਕਾਓ। ਯਕੀਨ ਕਰੋ ਬੜਾ ਵਾਕਈ ਇੱਥੇ ਆਏ ਆ ਨਾ, ਇਹਨਾਂ ਚੀਜ਼ਾਂ ਦਾ ਅਹਿਸਾਸ ਪਤਾ ਕਿਸ ਟਾਈਮ ਹੁੰਦਾ, ਜਿਸ ਵੇਲੇ ਤੁਸੀਂ ਕਿਸੇ ਅਗਲੇ ਮੁਲਕ ਜਾਂਦੇ ਹੋ, ਅੱਛੇ ਮੁਲਕ ਜਾਂਦੇ ਹੋ, ਤੇ ਉੱਥੇ ਤੁਹਾਨੂੰ ਪਤਾ ਲੱਗਦਾ ਮਾਰਿਓ ਅਸੀਂ ਪਿੱਛੇ ਸਾਡੀ ਕੀ ਇੱਜ਼ਤ ਵੈਲਿਊ ਹੋਈ। ਇੱਥੇ ਕਿਸੇ ਦਫ਼ਤਰ ਵਿੱਚ ਜਾਈਏ, ਕਸਮ ਖੁਦਾ ਦੀ ਅਗਲੇ ਆਦੇ ਨੇ ਹੇ ਵੈਲਕਮ ਮੈਨ, ਕੀ ਹਾਲ ਆਓ ਜਨਾਬ, ਕਿਸ ਤਰ੍ਹਾਂ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ, ਤੁਹਾਡੀ ਰੂਹ ਖੁਸ਼ ਹੋ ਜਾਂਦੀ। ਉੱਥੇ ਇੱਕ ਦਿਨ 2 ਮਿੰਟ ਮੈਂ ਲੇਟ ਹੋ ਗਿਆ ਜਨਾਬ ਮੇਰੀ, ਉਹਨਾਂ ਨੂੰ ਆ ਜੀ ਉਹ ਸਲਾਮ ਕੀਤਾ ਤੇ ਕੀ ਚਾਹੀਦੇ ਇਹ, ਮੈਂ ਤੇ 30 ਔਰ ਆਏ ਨੇ, ਕੀ ਟਾਈਮ ਹੋਇਆ? ਮੈਂ ਕਿਹਾ ਕਿਤਨਾ ਟਾਈਮ? ਮੈਂ ਕਿਹਾ 2 ਮਿੰਟ। ਮੈਂ ਉੱਥੇ ਮੋਟਰਸਾਈਕਲ ਖਲਵਾਉਂਦਿਆ ਤੇ ਮੈਨੂੰ ਆਉਂਦਿਆ ਥੋੜਾ ਜਿਹਾ ਕੱਲ ਆ ਵੀ ਕਿ ਯਾਰ ਦੱਸੇ ਬੰਦਾ। ਮੇਰੇ ਪਾਸਪੋਰਟ ਦੇ ਉੱਤੇ ਪਹਿਲਾਂ ਪਤਾ ਸਟicker ਲੱਗਦੇ ਸੀ,
ਕਵਰ ਚੜਿਆ ਸੀ। ਕਵਰ ਇਸ ਵਾਸਤੇ ਚੜਿਆ ਕਿ ਹਰ ਵੇਲੇ ਜੇਬ ਵਿੱਚ ਤੁੰਨ ਕੇ ਉੱਥੇ ਨਾ ਰੱਖਣਾ। ਇਹ ਤੇ ਕਸਮ ਖੁਦਾ ਦੀ ਆ, ਹੁਣ ਮੈਂ ਬਾਹਰ ਆਇਆ ਜੀ, ਮੇਰੇ ਕੋਲ ਕੋਈ ਕਾਗਜ਼ ਪੱਤਰ ਹੋਵੇ, ਕੋਈ ਚੀਜ਼, ਇੱਕ ਸ਼ਨਾਖਤੀ ਕਾਰਡ ਹੈ, ਉਹ ਵੀ ਬਟਵੇ 'ਚ, ਮੈਂ ਤੁਹਾਨੂੰ ਵਿਖਾਨਾ, ਇਹ ਸ਼ਨਾਖਤੀ ਕਾਰਡ ਹੈ ਬਸ, ਔਰ ਕੋਈ ਚੀਜ਼ ਨਹੀਂ ਹੈ, ਕੋਈ ਪਾਸਪੋਰਟ ਨਹੀਂ ਮੇਰੇ ਕੋਲ। ਔਰ ਮੈਨੂੰ ਕਿਸੇ ਬੰਦੇ ਬਗੈਰ ਵਜ੍ਹਾ ਤੋਂ ਅੱਜ ਤੱਕ ਚੈੱਕ ਨਹੀਂ ਕੀਤਾ। ਇਧਰ ਆ ਉੱਥੇ ਜਨਾਬ ਮੇਰੀ ਪਤਾ ਕੀ ਕਰਦੇ ਨੇ, ਆ ਜਾਓ ਜੀ, ਕਿੱਥੇ ਹੋਇਆ, ਮੇਰੇ ਕੋਲ ਪੇਪਰ ਨੇ, ਮੇਰੇ ਕੋਲ ਸਾਰਾ ਕੋਈ ਹੈ, ਤੇ ਜਨਾਬ ਤੁਹਾਨੂੰ ਕੜੀ ਲਾ ਕੇ 3 ਘੰਟੇ ਵਾਸਤੇ ਲੈ ਜਾਣਗੇ। ਆਪਣੀ ਰਿਕੁਆਇਰਮੈਂਟ ਉਹਨਾਂ ਨੇ ਪੂਰੀ ਕਰਨੀ ਹੁੰਦੀ ਹੈ, ਤੇ ਉਸ ਦੇ ਹਿਸਾਬ ਨਾਲ ਜਨਾਬ ਉਹ ਤੁਹਾਨੂੰ ਬਗੈਰ, ਮੇਰੇ ਕੋਲ ਪੇਪਰ ਹੁੰਦੇ ਆ, ਪਾਸਪੋਰਟ ਹੁੰਦੇ ਆ, ਸਾਰਾ ਕੁਝ ਹੁੰਦਾ ਜਨਾਬ, ਫਿਰ ਵੀ ਉਹ ਕਹਿੰਦੇ ਨਹੀਂ ਅਸੀਂ ਉਹ ਪਿੱਛੇ ਰਿਪੋਰਟ ਸੈਂਡ ਕੀਤੀ ਹੈ, 3 ਘੰਟੇ ਬਾਅਦ ਆਵੇ ਦੀ। ਤੇ ਕਿਤਨੀ ਵਾਰੀ ਹੋਇਆ ਹੈ, ਮੈਂ ਕਿਸੇ ਦੀ ਨਹੀਂ ਗੱਲ ਸੁਣਾ ਰਿਹਾ, ਆਪਣੀ ਸਮਝ ਇਹ ਨਹੀਂ ਆਉਂਦੀ ਹੈ। ਹੁਣ ਜਿਹੜਾ ਨਵਾਂ ਕਾਨੂੰਨ ਆ ਗਿਆ ਹੈ ਜਨਾਬ, ਮੇਰੀ ਅਗਰ ਬਗੈਰ ਪੇਪਰ ਤੋਂ ਕੋਈ ਬੰਦਾ, ਉਹਨੂੰ ਜਨਾਬ ਸਜ਼ਾ ਵੀ ਸੁਣਾਈ ਜਾਏਗੀ, ਉਹਨੂੰ ਜੁਰਮਾਨਾ ਵੀ ਕੀਤਾ ਜਾਏਗਾ, ਉਹਦੇ ਨਾਲ ਇਹ ਵੋ, ਯਾਰ ਕੋਈ ਅੱਛਾ ਨਹੀਂ ਉਹ ਕਰ ਸਕਦੇ, ਤੇ ਗਲਤ ਵੀ ਨਾ ਕਰੋ। ਕਿ ਐਮਬੈਸੀ ਹੈ ਤੁਹਾਡੀ ਪਾਕਿਸਤਾਨ, ਵੀਜ਼ੇ ਨਹੀਂ ਦੇ ਸਕਦੀ ਹੈ, ਬੰਦਿਆਂ ਨੂੰ ਜਲੀਲ ਕਰਕੇ ਤੇ ਉੱਥੇ ਰੱਖੇ ਹੈ। ਪਾਸਪੋਰਟ ਅਪਲਾਈ ਕਰਨ ਵਾਸਤੇ ਬੰਦੇ 3 ਸਾਲ ਉੱਥੇ ਜਨਾਬ ਮੇਰੀ ਉਹ ਹੈਂਡ ਜਲੀਲ ਹੁੰਦੇ ਪਏ ਉਹਦੇ 'ਚ, ਉਹ ਟੈਸਟ ਕਰਾਣੇ 'ਚ, ਉਹ ਅੱਲਾ ਦੇ ਉਹ ਬੰਦਿਓ, ਮੈਂ ਤਾਂ ਹੈਰਾਨ ਹਾਂ। ਤੇ ਸਾਡੇ ਮੀਡੀਆ ਵਾਲੇ ਵੀ ਹੈਂਡ ਨੇ, ਕੋਈ ਵਕੀਲ ਵੀ ਨੇ, ਕੋਈ ਉਹ ਆਵਾਜ਼ ਕਿਉਂ ਨਹੀਂ ਉਠਾਉਂਦੇ ਹੈ? ਉਹਨਾਂ ਵਿਚਾਰਿਆਂ ਕੋਲ ਆਪਣੇ ਕੋਲੇ ਪਾਸਪੋਰਟ ਕੋਈ ਨਹੀਂ, ਉੱਥੇ ਕਾਰਡ ਲੈ ਕੇ ਫਿਰਦੇ ਨੇ, ਆਵਾਜ਼ ਕੇ ਕੋਈ ਬਲੈਕ ਲਿਸਟ ਹੋਏ ਨੇ, ਕੋਈ ਹੋਏ ਹੈ। ਬੜੇ ਅਫਸੋਸ ਦੀ ਗੱਲ ਹੈ। ਸਾਡਾ ਇੱਕ ਤੇ ਚਲੋ ਸਾਡੀ ਅੰਬੈਸੀ ਨੂੰ ਵੀ ਚਾਹੀਦਾ ਹੈ ਐਕਸ਼ਨ ਲੈਣਾ, ਵਾ ਇਸ ਤਰ੍ਹਾਂ ਕਿਉਂ ਰੂਲਸ ਮੁਲਕਾਂ ਦੇ ਵੇਖੋ, ਤੁਸੀਂ ਯੂਰਪ ਵਿੱਚ ਹੋ, ਯੂਰਪ ਇੱਕ ਕਾਨੂੰਨ ਇੱਕ ਹਿਸਾਬ ਦਾ, ਤੇ ਤੁਸੀਂ ਕਿਉਂ ਪਿੱਛੇ ਰੱਖੇ ਹੈ ਐਸਿਆਂ ਨੂੰ? ਤੇ ਵੀਡੀਓ ਲੰਬੀ ਹੋ ਜਾਣੀ ਹੈ, ਬੜੇ ਦੁੱਖ ਦਰਦ ਨੇ ਆਵਾਮ ਦੇ, ਕਈਆਂ ਨਾਲ ਮੇਰੀ ਗੱਲ ਹੁੰਦੀ ਹੈ, ਕਸਮ ਉਹ ਬੜਾ ਅਫਸੋਸ ਲੱਗਦਾ ਕਿ ਯਾਰ ਵੇਖੋ ਅਈਏ ਤੱਕ ਹੀ ਇਹ ਆਵਾਮ ਜ਼ਲੀਲ ਹੁੰਦੀ ਫਿਰਦੀ ਹੈ। ਦੁਆਵਾਂ ਯਾਦ ਰੱਖਿਓ, ਇਨਸ਼ਾਅੱਲਾ ਫਿਰ ਜਨਾਬ ਨਵੇਂ ਵੀਡੀਓ ਨਾਲ ਤੁਹਾਡੇ ਨਾਲ ਹਾਜ਼ਰ ਹਾਂ। ਰੱਬ ਰੱਖਾ।